जी मैं तुहाडा अपना वैस घुमन सियालकोट इस टाइम मैं रोही चोलस्तान के इलाके दे विच मेरे नाल अली अकबर जठोल साहब ने मेरे नाल खलील भाई ने और ये गाइड कर रहे हैं कि चोलस्तान का रोही का इलाका एरिया किंज दा वो जांदियां सफ़र करदियां वैसे पहला तुसीं आ वेखो ना यह सारा तुहानूं टिब्बे नज़र आउंदे ने पे वीराना नज़र आउंदा पिया ये रेत दे टिब्बे ने ते इहनूं रोही आख्या जांदा रोही का इलाका है। अच्छा मैं इन्हां नूं पे पुछना हा कि यह जिहड़ा लग्गा वे जाल जिहा मतलब डंडे जे लगे ने नैट जिहा लग्गा की चीज़ है तो फिर दसदे सन बई ये बटेरिया वास्ते शायद कि काहदा शिकार हुंदा है? ਇਹ ਬਟੇਰਿਆਂ ਦੀ ਲੱਗੀ ਹੈ ਪੱਟੀ ਹੈ ਸਾਰੀ ਇੱਥੇ अच्छा 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 ਤੇ ਆ अगे मारियो ना कैमरा। अच्छा ये किस तरह फड़दे ने इनू वाला ਇਹ ਜਿਹੜਾ ਜਾਲ खलील भाई? ਦਿਨ ਟਾਈਮ ਤੇ ਇਹਨੂੰ ਕਰ ਦਿੰਦੇ ਨੇ ਉੱਤੇ ਨੂੰ अच्छा ਤਾਂ ਕਿ ਜਿਹੜੇ ਪਰਿੰਦੇ ਛੋਟੀਆਂ ਚਿੜੀਆਂ ਵਗੈਰਾ ਨੇ ਉਹ ਲੰਘਦਿਆਂ ਵਿੱਚ ਨਾ ਫਸਣ अच्छा ਤੇ ਰਾਤ ਜਦੋਂ ਪੈਂਦੀ ਹੈ ਉਦੋਂ ਤਕਰੀਬਨ ਇਹ ਉਹ ਸਾਹਮਣੇ ਤੁਹਾਨੂੰ ਮੰਜੀ ਪਈ ਦਿਸਦੀ ਨਹੀਂ ਉਹ ਬਿਸਤਰਾ ਵੀ ਪਿਆ ਥੱਲੇ मंजी बिस्तरा। हाँ हाँ ਤੇ ਉਹ ਜਿਹੜਾ ਬੰਦਾ ਹੁੰਦਾ ਨਾ ਇੱਥੇ ਟੇਪ ਰਿਕਾਰਡਰ ਇੱਥੇ ਲੱਗਾ ਹੁੰਦਾ ਬਟੇਰਿਆਂ ਦੀ ਆਵਾਜ਼ ਦਾ अच्छा ਤੇ ਉਹ ਲਾ ਕੇ ਤੇ ਇੱਥੇ ਸੌ ਜਾਣਾ ਉਹਨੇ अच्छा ਆ ਜਾਲ ਥੱਲੇ ਨੂੰ ਕਰ ਦੇਣੇ ਨੇ ਆ ਜਿਹੜੇ ਸਾਹਮਣੇ ਲੱਗੇ ਨੇ अच्छा ये जाल थले कर देने ने इन्होंने? ਹਾਂਜੀ ਠੀਕ ਇਹਨੂੰ ਹੈ। ਕਰਿਓ ਅੱਗੇ ਨੂੰ ਕੈਮਰਾ ठीक है। ਤੇ ਇਹ ਪਲਾਸ ਦੀ ਸ਼ਕਲ 'ਚ ਲੱਗਾ ਹੁੰਦਾ ਹੈ ਜਾਲ ਸਾਰਾ ਹੀ अच्छा ਤੇ ਉਸ ਬੰਦੇ ਨੇ ਉੱਥੇ ਬਹਿ ਜਾਣਾ ਜਿੱਧਰੋਂ ਵੀ ਬਟੇਰਿਆਂ ਨੇ ਆਉਣਾ ਤੇ ਬਟੇਰੇ ਤੇ ਆਵਾਜ਼ ਇਹ ਲਾਉਂਦੇ ਨੇ ਜਿਹੜੀ ਮਸਤ ਬਟੇਰੀ ਦੀ ਹੁੰਦੀ ਹੈ ਨਾ आहो ਕਿ ਜਿਹੜੀ ਆਂਡਿਆਂ ਤੇ ਆਈ ਹੋਵੇ ਜਿਵੇਂ ਸਾਡੇ ਇੱਥੇ जी ਆਂਡੇ ਨੇ जी 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 ਇਹ ਉਸ ਬਟੇਰੀ ਦੀ ਇੱਥੇ ਆਵਾਜ਼ ਲਾਉਂਦੇ ਨੇ ठीक है ਤੇ ਜਦੋਂ ਤਕਰੀਬਨ 4:30 ਦਾ ਟਾਈਮ ਹੁੰਦਾ ਨਾ ਜਦੋਂ ਥੋੜਾ ਥੋੜਾ ਦਿਨ ਨਿਕਲਣਾ ਸ਼ੁਰੂ ਹੋ ਜਾਂਦਾ ठीक है ਉਦੋਂ ਉਸ ਬੰਦੇ ਨੇ ਉੱਠਣਾ ਹੈ ਤੇ ਰਾਤ ਜਿੰਨੇ ਵੀ ਬਟੇਰੇ ਨਾਲ ਜਾਲੀ 'ਚ ਫਸਣੇ ਸ਼ੁਰੂ ਹੋ ਜਾਣੇ ਇਕੱਠੇ ਹੋ ਜਾਂਦੇ ਨੇ ठीक है। ਤੇ ਆਵਾਜ਼ ਸੁਣ ਕੇ ਆਉਂਦੇ ਨੇ ਸੋਟੀ ਨਾਲ ਉਹਨਾਂ ਹਲਕਾ ਜਿਹਾ ਛਾਪਰ ਬਣਿਆ ਹੁੰਦਾ ਕਿ ਕੋਈ ਵੀ ਚੀਜ਼ ਜਿਹੜੀ ਖੜਕਾ ਕਰੇ जी 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 ਉਹਨੇ ਹੌਲੀ ਹੌਲੀ ਸੋਟੀ ਹਿਲਾਣੀ ਹੈ ਤੇ ਬਟੇਰਿਆਂ ਨੇ ਆਵਾਜ਼ ਸੁਣ ਕੇ अच्छा ਤੇ ਇੱਕ ਵਾਰੀ ਉੱਡਣਾ ਸ਼ੁਰੂ ਕਰ ਦਿੰਦਾ ਹੈ। अच्छा 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 ਜਿਹੜਾ ਬਹੁਤਾ ਉੱਚਾ ਉੱਡ ਜੇ ਤੇ ਉਹ ਵੀ ਬਚ ਜਾਂਦਾ ਹੈ। अच्छा ਜਿਹੜਾ ਥੱਲੋਂ ਨਿਕਲ ਜੇ ਉਹ ਵੀ ਬਚ ਜਾਂਦਾ ਜਿਹੜਾ ਦਰਮਿਆਨੀ ਰੇਂਜ 'ਚ ਉੱਡਦਾ ਨਾ अच्छा ਉਹ ਫਸ ਜਾਂਦਾ ਫਿਰ ਵਿੱਚ अच्छा अच्छा ਤੇ ਆ ਵੇਖੋ ਨਾ ਅੱਛਾ। ਆ ਜਾਲ ਸਾਰਾ ਜਿਹੜਾ ਦਿਸਦਾ ਜੇ ਪਿਆ जी 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 ਇਹਨਾਂ ਨੇ ਆ ਵੇਖੋ ਜਾਲੀ हाँ 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 ਦਿਸਦੀ ਹਾਂ। ਇੰਜ ਕਰ ਦੇਣੀ ਇਹਨਾਂ ਨੇ अच्छा इन्होंने इंजा खोल छड़ना है ਹਾਂਜੀ ते बटेरे ਜਿਹੜੇ ਨੇ ਉਹ ਉਹ ਫਸ ਜਾਣੇ ਨੇ ਤੇ ਬਟੇਰਾ ਫਸਦਾ ਉਹ ਹੀ ਹੈ ਕਿ ਜਿਹੜਾ ਦਰਮਿਆਨੀ ਰੇਂਜ ਚ ਜਿਹੜਾ ਉੱਡਦਾ ਦਰਮਿਆਨੀ ਰੇਂਜ 'ਚ ਜਿਹੜਾ ਉੱਚਾ ਉੱਡ ਜੇ ਉਹ ਵੀ ਨਿਕਲ ਜਾਂਦਾ ਹੈ। ਨਿਕਲ ਜਿਹੜਾ ਜਾਂਦਾ ਹੈ। ਥੱਲੇ ਹੋਵੇ ਬਹੁਤਾ ਉਹ ਵੀ ਉਹ ਵੀ ਨਿਕਲ ਜਾਂਦਾ ਹਾਂਜੀ ਲਓ ਜੀ ਇਹ ਜਿਹੜਾ ਇਹਨਾਂ ਨੇ ਇੱਕ ਫਿਕਰਾ ਬੋਲਿਆ ਕਿ ਬਟੇਰਾ ਉਹ ਫਸਦਾ ਜਿਹੜਾ ਦਰਮਿਆਨੀ ਰੇਂਜ ਦੇ ਵਿੱਚ ਜਾਂਦਾ ਹੈ, ਉਹ ਫਸਦਾ। ਇੱਕ ਐਂਗਲ ਨਾਲ ਵੇਖੀਏ ਤੇ ਬੰਦਾ ਦਰਮਿਆਨੀ ਰਫ਼ਤਾਰ ਦੇ ਨਾਲ ਚੱਲਦਾ ਰਹੇ ਤੇ ਚੱਲਦਾ ਰਹਿੰਦਾ ਹੈ। ਦੂਜੇ ਐਂਗਲ ਦੇ ਨਾਲ ਵੇਖੀਏ ਤੇ ਮਿਡਲ ਕਲਾਸ ਤਬਕਾ ਦਰਮਿਆਨੀ ਰੇਂਜ ਦਾ ਕਹਿ ਲਓ ਫਸਦਾ ਇੱਥੇ ਉਹੀ ਹੈ ਜਾਲ ਦੇ ਵਿੱਚ ਜਿਹੜਾ ਦਰਮਿਆਨੀ ਰੇਂਜ ਦਾ ਜਿਹੜਾ ਕਿਉਂਕਿ ਗੱਲ ਇਹਨਾਂ ਕੀਤੀ ਤੇ ਮੇਰਾ ਕੰਮ ਹੁੰਦਾ ਗੱਲ ਚੋਂ ਗੱਲ ਕੱਢਣਾ। ਸੋ ਮੈਂ ਇਹਨਾਂ ਦੇ ਇਸ ਫਿਕਰੇ ਜੁਮਲੇ ਦੇ ਵਿੱਚੋਂ ਇਹ ਕੱਢੀ ਇਹ ਗੱਲ ਕਿ ਦਰਮਿਆਨੀ ਰੇਂਜ ਦੇ ਵਿੱਚ ਅਸੀਂ ਮਿਡਲ ਕਲਾਸ ਲੋਕ ਜਦੋਂ ਚੱਲਨੇ ਆ ਤੇ ਅਸੀਂ ਪਿਸਨੇ ਆ ਪਏ ਔਰ ਦਰਮਿਆਨੀ ਮਿਡਲ ਕਲਾਸ ਤਬਕੇ ਦੇ ਨਾਲ ਹੀ ਜੋ ਜ਼ਿਆਦਤੀ ਹੋ ਰਹੀ ਹੈ ਕਿਉਂਕਿ ਜਿਹੜਾ ਬਟੇਰਾ ਉੱਚਾ ਉੱਡਦਾ ਉਹ ਲੰਘ ਜਾਂਦਾ ਨਿਕਲ ਜਾਂਦਾ ਉਹ ਨਹੀਂ ਫਸਦਾ ਤੇ ਜਿਹੜਾ ਬਹੁਤਾ ਥੱਲਿਓਂ ਲੰਘਦਾ ਯਾਨੀ ਕਿ ਜਿਹੜੇ ਬਹੁਤ ਗਰੀਬ ਲੋਕ ਨੇ ਉਹ ਵੀ ਉਸ ਪਰੇਸ਼ਾਨੀ ਦਾ ਸ਼ਿਕਾਰ ਨਹੀਂ ਜਿਹੜਾ ਮਿਡਲ ਕਲਾਸ ਤਬਕਾ ਸ਼ਿਕਾਰ ਹੈ। ਮੇਰੀ ਗੱਲ ਦੇ ਨਾਲ ਮਿਡਲ ਕਲਾਸ ਲੋਕ ਜ਼ਰਾ ਸੋਚਿਓ ਵੇਖਿਓ ਗੌਰ ਕਰਿਓ ਕਿ ਇਸ ਜੁਮਲੇ ਦੇ ਨਾਲ ਭਲਾ ਤੁਸੀਂ ਇਤਫਾਕ ਕਰ ਦਿਓ। ਮੈਂ ਨਿੱਕੀ ਜਿਹੀ ਮਿਸਾਲ ਦੇ ਦਿੰਦਾ। ਮਿਸਾਲ ਦੇ ਤੌਰ ਤੇ ਅਸੀਂ ਮਿਡਲ ਕਲਾਸ ਲੋਕ ਹਾਂ ਸਾਡਾ ਕੋਈ ਮਰਨਾ ਹੋ ਗਿਆ ਕੋਈ ਫੌਤਗੀ ਹੋ ਗਈ ਏ ਤੇ ਉਹ ਜਿਵੇਂ ਰਿਵਾਜ ਰਸਮ ਪੁਰਾਣੇ ਚੱਲਦੇ ਆਉਂਦੇ ਨੇ ਪਏ ਜੀ ਉਹ ਹੁਣ ਟੁੰਬਾਂ ਪਾਣੀਆਂ ਨੇ ਹੁਣ ਕੱਪੜੇ ਲੈ ਕੇ ਜਾਣੇ ਨੇ ਹੁਣ ਜੀ ਉਹ ਪੇਕਿਆਂ ਦਾ ਇਹ ਬਣਦਾ ਹੁਣ ਅੱਗੇ ਜਾ ਕੇ ਉਹ ਕਰਨਾ ਹੁਣ ਵਿਆਹ ਆ ਗਏ ਨੇ ਨਾਨਕੀ ਛੱਕ ਬਣ ਗਈ ਹੈ ਇਹ ਮਿਡਲ ਕਲਾਸ ਲੋਕਾਂ ਦਾ ਕੰਮ। ਜਿਹੜੇ ਬਹੁਤ ਗਰੀਬ ਲੋਕ ਨੇ ਉਹ ਇਹਨਾਂ ਚੀਜ਼ਾਂ ਤੋਂ ਬਰੀ ਹੁੰਦੇ ਨੇ ਹਾਂ ਕੀ ਕਰਨਾ ਜੀ ਮਾੜੇ ਲੋਕ ਹਾਂ ਜੀ ਅਸਾਂ ਕੀ ਕਰਨਾ ਉਹ ਮਾੜੇ ਲੋਕ ਉਹਨਾਂ ਨੂੰ ਮਤਲਬ ਇਸ ਚੀਜ਼ ਦੀ ਫਿਕਰ ਨਹੀਂ ਹੁੰਦੀ ਉਹ ਸ਼ਾਦੀ ਮਰਨਾ ਮੁਰਨਾ ਸਾਦਾ ਵੀ ਨਿਗਾਹ ਲੈਣ ਲੰਘ ਜਾਂਦਾ। ਤੇ ਜਿਹੜੇ ਮਿਡਲ ਕਲਾਸ ਲੋਕ ਨੇ ਉਹਨਾਂ ਵਾਸਤੇ ਨੱਕ ਰੱਖਣ ਵਾਸਤੇ ਆਪਣਾ ਲੰਗ ਰੱਖਣ ਵਾਸਤੇ ਉਹਨਾਂ ਦਸਵੇਂ ਤੇ ਕੁੱਲਾਂ ਤੇ ਚਾਲੀਏ ਤੇ ਉਹਨਾਂ ਕੱਟਾ ਛੱਟਾ ਲੇਲੇ ਛੇਲੇ ਪਕਾਣੇ ਹੁੰਦੇ ਨੇ ਆਪਣਾ ਨੱਕ ਰੱਖਣ ਲਈ ਲੰਗ ਰੱਖਣ ਵਾਸਤੇ ਕਿ ਮਤਲਬ ਅਸੀਂ ਦਰਮਿਆਨੀ ਰੇਂਜ ਦੇ ਵਿੱਚ ਜਿਹੜੇ ਨਾ ਉਹ ਫਸਦੇ ਨੇ ਫਿਰ ਦਰਮਿਆਨੀ ਰੇਂਜ ਵਾਲੇ ਬਟੇਰੇ। ਜਿਹੜੇ ਬਹੁਤ ਉੱਚੇ ਲੋਕ ਨੇ ਉਹ ਆਂਦੇ ਨੇ ਕੋਈ ਨਹੀਂ ਕੋਈ ਗੱਲ ਨਹੀਂ ਸਬਜ਼ੀਆਂ ਵਾਲੇ ਚਾਵਲ ਪਕਾ ਲਓ ਕੋਈ ਨਹੀਂ ਬਜ਼ੁਰਗ ਸਾਨੂੰ ਫੌਤ ਹੋ ਗਏ ਨੇ ਇਹ ਚੱਲਦਾ ਅਸਾਂ ਵੇਖਿਆ। ਬਹੁਤ ਜਿਹੜੇ ਅਮੀਰ ਲੋਕ ਨੇ ਉਹ ਇਹਨਾਂ ਝੰਜਟਾਂ 'ਚ ਨਹੀਂ ਪੈਂਦੇ। ਸੋ ਆਪਣਾ ਨੱਕ ਰੱਖਣ ਲਈ ਲੰਗ ਰੱਖਣ ਲਈ ਮਿਡਲ ਕਲਾਸ ਦਰਮਿਆਨੀ ਰੇਂਜ 'ਚ ਉੱਡਣ ਵਾਲੇ ਇਸ ਜਾਲ ਦੇ ਵਿੱਚ ਫਸਦੇ ਨੇ ਜੀ। ਸੋ ਜਿਹੜੇ ਵੇਖਣ ਵਾਲੇ ਨੂੰ ਸਾਰਿਆਂ ਨੂੰ ਆਖਾਂਗਾ ਕਿ ਮੇਰੀ ਵੀਡੀਓ ਧਿਆਨ ਦੇ ਨਾਲ ਵੇਖਿਓ। ਇਹ ਮੇਰੇ ਦਿਨ ਜਿਹੜੇ ਗੁਜ਼ਰ ਰਹੇ ਨੇ ਮੈਂ ਚੋਲਸਤਾਨ ਦੇ ਇਲਾਕੇ ਦੇ ਵਿੱਚ ਆ ਮੈਂ ਰੋही ਦੇ ਇਲਾਕੇ ਦੇ ਵਿੱਚ ਆ ਇੱਥੋਂ ਤੁਹਾਨੂੰ ਬੜੇ ਮਨਾਜ਼ਰ ਬੜੇ ਸੀਨ ਔਰ ਐਸੀਆਂ ਚੀਜ਼ਾਂ ਐਸੇ ਮੰਜ਼ਰ ਵੇਖਣ ਨੂੰ ਮਿਲਣਗੇ ਜਿਹੜੇ ਅਜੇ ਪਹਿਲਾਂ ਸ਼ਾਇਦ ਤੁਸੀਂ ਨਾ ਵੇਖਿਓ। ਹੁਣ ਮੈਂ ਉਹ ਚੀਜ਼ਾਂ ਉਜਾਗਰ ਕਰਾਂਗਾ। इंशाल्लाह तुहानूं नवें तो नवीं वीडियो वेखण नूं मिलेगी। मेरे नाल मेरे
ਰਹਿਨਮਾਈ ਕਰਨ ਵਾਸਤੇ ਮੇਰੇ ਆਪਣੇ ਭਾਈ ਅਲੀ ਅਕਬਰ ਸਾਹਿਬ ਵੀ ਨਾਲ ਨੇ, ਖਲੀਲ ਭਾਈ ਵੀ ਨਾਲ ਨੇ। ਇਨਸ਼ਾਅੱਲਾ ਤੁਹਾਨੂੰ ਮਜ਼ੀਦ ਅੱਛੀਆਂ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣਗੀਆਂ। ਦੇ ਨਾਲ ਮੈਨੂੰ ਇਜਾਜ਼ਤ ਦਿਓ, ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਵਰਹਿਮਤੁल्लाह।